ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 15 ਫਰਵਰੀ ਦਿਨ ਸ਼ਨੀਚਰਵਾਰ ਆਪਣੇ ਨਾਲ ਜੁੜ ਚੁੱਕੇ ਨੇ ਇਸ ਟਾਈਮ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਘਰਾਂ ਦੀ, ਕਾਰਾਂ ਦੀ, ਆਟੋ ਇੰਸ਼ੋਰੈਂਸ, ਹੋਮ ਇੰਸ਼ੋਰੈਂਸ, ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਲਈ 4082722500 ਨਾਲ ਹੀ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਗੁਰਪਾਲ ਸਿੰਘ ਸੰਧੂ ਐਂਟੀਲੋਪ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਹਰਮਿੰਦਰ ਸਮਰਾ ਸੈਕਰਾਮੈਂਟੋ, ਨਾਲ ਹੀ GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ, ਕਾਲ ਕਰ ਸਕਦੇ ਹੋ ਨਿੰਮਾ-ਸਹੋਤਾ 209-277-0113 ਦੇ ਉੱਤੇ। ਅਤੇ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559-374-4541 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰਦੇ ਹਾਂ। ਕਹਿੰਦੇ ਵੀ ਏਜੀਆਰ ਰਿਕਵਰੀ ਦੇ ਅਮਲ ਰੁਕਣ 'ਤੇ ਸੁਪਰੀਮ ਕੋਰਟ ਲੋਹਾ ਲੱਖ ਜਿਹੜਾ ਹੋਇਆ ਆ ਟੈਲੀਕਾਮ ਸੈਕਟਰ ਦੇ ਵਿੱਚ ਵੀ ਪਿਆ ਭੜਥਾ। ਦੇਖੋ, ਇਹ ਜਿਹੜਾ AGR ਆ ਨਾ, ਅਸਲ ਦੇ ਵਿੱਚ ਇਹਦਾ ਬਹੁਤ ਵੱਡਾ ਪੰਗਾ ਹੈ। AGR ਕਹਿ ਦਿੰਦੇ ਆ, ਅਡਜਸਟਡ ਗ੍ਰਾਸ ਰੈਵਨਿਊ, ਉਹਨੂੰ AGR ਕਹਿ ਦਿੰਦੇ ਆ। ਉਹਦਾ ਇੱਕ ਬਹੁਤ ਵੱਡਾ ਲਫੜਾ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਨਿਬੜਿਆ ਸੀ। ਸੁਪਰੀਮ ਕੋਰਟ ਨੇ ਮੇਰੇ ਖਿਆਲ ਦੇ ਨਾਲ 1,47,000 ਕਰੋੜ ਰੁਪਈਏ ਦਾ ਬਕਾਇਆ ਜਿਹੜਾ ਇਹਨਾਂ ਟੈਲੀਕਾਮ ਕੰਪਨੀਆਂ ਨੂੰ ਪਾ ਦਿੱਤਾ ਸੀਗਾ, ਜਿਹਦੇ ਵਿੱਚ ਵੋਡਾ, ਆਈਡੀਆ, ਫਿਰ ਏਅਰਟੈਲ ਤਾਂ ਕੁਛ ਮੇਰੇ ਖਿਆਲ ਦੇ ਨਾਲ ਜੀਓ ਦਾ ਗਿਆ, ਕਿਉਂਕਿ ਜੀਓ ਬਾਅਦ ਦਾ ਪਲੇਅਰ ਹੈ ਨਾ, ਬਾਅਦ ਦੇ ਵਿੱਚ ਆਇਆ ਸਭਨਾਂ ਤੋਂ। ਤਾਂ ਇਹ ਪੁਰਾਣੇ ਪਲੇਅਰ ਸੀਗੇ ਜਿਹੜੇ AGR, ਇਹਨਾਂ ਨੂੰ ਜ਼ਿਆਦਾ ਪਿਆ। ਤਾਂ ਉਹਦੇ ਵਿੱਚ ਹੁਣ ਦੱਬੇ ਗਏ। ਅਸਲ 'ਚ ਤੁਹਾਨੂੰ ਪਤਾ ਹੀ ਹੈ, ਟੈਲੀਕਾਮ ਸੈਕਟਰ ਦੇ ਵਿੱਚ ਬੜੀ ਮੰਦੀ ਹੈ ਇੰਡੀਆ 'ਚ, ਔਰ ਉਹਦਾ ਸਭ ਤੋਂ ਵੱਡਾ ਜੇ ਆਪਾਂ ਕਾਰਨ ਦੇਖੀਏ ਤੇ ਉਹ ਜੀਓ ਹੈ ਜੀ। ਉਹ ਮੁਕਾਬਲੇਬਾਜ਼ੀ ਵੀ ਵਧੀ, ਉਹਨਾਂ ਨੇ ਜਿਸ ਤਰੀਕੇ ਨਾਲ ਆ ਕੇ ਬਾਜ਼ਾਰ ਨੂੰ ਹਥਿਆਇਆ। ਦੂਸਰੀਆਂ ਕੰਪਨੀਆਂ ਦਾ ਹਾਲ ਇਹ ਆ ਕਿ ਮੈਂ ਦੇਖਦਾ ਪਿਆ ਸੀਗਾ ਕਿ ਵੋਡਾ, ਆਈਡੀਆ ਦਾ ਪਿਛਲੀ ਤਿਮਾਹੀ ਦਾ ਜਿਹੜਾ ਘਾਟਾ ਉਹ 6,000 ਕਰੋੜ ਰੁਪਈਏ ਦਾ, ਇੱਕ ਤਿਮਾਹੀ ਦਾ ਘਾਟਾ 6,000 ਕਰੋੜ ਰੁਪਏ ਦਾ। ਔਰ ਉਹ ਬਹੁਤ ਵੱਡੀ ਕੰਪਨੀ ਬਣ ਗਈ ਨਾ, ਦੋਨਾਂ ਨੇ ਮਰਜ ਕਰ ਲਿਆ ਆਪਣੇ ਆਪ ਨੂੰ ਬਚਾਉਣ ਵਾਸਤੇ, ਸਰਵਾਈਵਲ ਵਾਸਤੇ। ਤਾਂ ਬਹਰਹਾਲ ਹੁਣ ਚੱਕਰ ਕੀ ਪਿਆ ਕਿ ਸੁਪਰੀਮ ਕੋਰਟ ਨੇ ਜਦੋਂ ਆਖ ਦਿੱਤਾ ਕਿ ਭਾਈ ਤੁਸੀਂ ਆਪਣੀ ਇਹ ਜਿਹੜਾ AGR ਦਾ ਬਕਾਇਆ ਰਕਮ ਉਹ ਜਮ੍ਹਾਂ ਕਰਵਾਓ, ਹੁੰਦਾ ਕੀ ਆ ਕਿ ਕੋਈ ਸਰਕਾਰ ਦਾ ਅਫਸਰ, ਬਿਊਰੋਕਰੇਟ ਉੱਠ ਕੇ, ਹੁਣ ਨਾ ਤਾਂ ਨਹੀਂ ਸਾਹਮਣੇ ਆਇਆ, ਉਹਨੇ ਇਹਨਾਂ ਨੂੰ ਰਹਿਤ ਦੇ ਦਿੱਤੀ। ਮਤਲਬ ਕਿ ਬਕਾਇਆ ਦੀ ਜਿਹੜੀ ਵਸੂਲੀ ਸੀ ਉਹਦੇ ਅਮਲ ਤੇ ਰੋਕ ਲਾ ਦਿੱਤੀ ਆਪਣੇ ਪੱਧਰ ਤੇ। ਸੁਪਰੀਮ ਕੋਰਟ ਨੂੰ ਤਾਂ ਚੜ ਗਿਆ, ਉਹਨਾਂ ਨੇ ਆਖਿਆ ਕਿ ਇਸ ਦੇਸ਼ ਦੇ ਵਿੱਚ ਕਾਨੂੰਨ ਹੈ ਹੀ ਨਹੀਂ ਹੈ, ਫਿਰ ਅਦਾਲਤਾਂ ਬੰਦ ਕਰ ਦਈਏ ਤੇ ਦੇਸ਼ ਛੱਡ ਕੇ ਨਿਕਲ ਚੱਲੀਏ ਬਾਹਰ, ਫਿਰ ਇਹੀ ਬਿਹਤਰ ਹੈ। ਮਤਲਬ ਕਿ ਜੇ ਕਾਨੂੰਨ ਹੀ ਨਹੀਂ ਬਚਿਆ, ਪੈਸੇ ਦੇ ਦਮ ਤੇ ਜੇ ਸਾਡੇ ਹੁਕਮ ਰੋਕੇ ਜਾ ਰਹੇ ਆ, ਤਾਂ ਫਿਰ ਕੋਰਟਾਂ ਬੰਦ ਕਰ ਦਈਏ ਤੇ ਇੱਥੋਂ ਚੱਲਦੇ ਬਣੀਏ। ਇਹ ਸੁਪਰੀਮ ਕੋਰਟ ਦੀ ਬਹੁਤ ਵੱਡੀ ਟਿੱਪਣੀ ਹੈ। ਫਿਰ ਇਹਨਾਂ ਨੇ ਮੇਰੇ ਖਿਆਲ ਦੇ ਨਾਲ ਟੈਲੀਕਾਮ ਕੰਪਨੀਆਂ ਦੇ MD ਵੀ ਸੱਦੇ, 17 ਮਾਰਚ ਤੱਕ ਤਲਬ ਕੀਤੇ ਆ। ਔਰ ਇਸ ਤੋਂ ਇਲਾਵਾ ਸਰਕਾਰ ਨੂੰ ਵੀ ਕਾਫੀ ਖਰੀਆਂ ਖੋਟੀਆਂ ਸੁਣਾਈਆਂ। ਹੁਣ ਦੂਜੇ ਪਾਸੇ ਸਰਕਾਰ ਜਿਹੜੀ ਹੈ ਉਹਨੇ ਸ਼ੁੱਕਰਵਾਰ ਰਾਤ 11:59 ਤੱਕ ਇਹਨਾਂ ਨੂੰ ਸਮਾਂ ਦੇ ਦਿੱਤਾ ਸੀਗਾ ਕਿ ਭਾਈ ਰਕਮ ਜਿਹੜੀ ਹੈ ਤੁਸੀਂ ਜਮ੍ਹਾਂ ਕਰਾ ਦਿਓ। ਹੁਣ ਕਿੰਨੇ ਕਰਵਾਈ ਹੈ, ਕਿੰਨੇ ਨਹੀਂ ਕਰਵਾਈ, ਦੱਸਦੇ ਆ ਕਿ ਕੁਛ ਕੰਪਨੀਆਂ ਨੇ ਕੁਛ ਰਕਮ ਦਿੱਤੀ ਵੀ ਹੈ, ਤਾਂ ਕਿੰਨੀ ਹੈ, ਕਿੰਨਾ ਉਹਨਾਂ ਨੇ ਵਾਅਦਾ ਲਿਆ ਰਕਮ ਜਮ੍ਹਾਂ ਕਰਾਉਣ ਦਾ, ਇਹ ਬਾਅਦ ਦੀ ਗੱਲ ਆ। ਹੁਣ ਦੂਜੇ ਪਾਸੇ ਜੇ ਵੇਖੋ ਤਾਂ ਮੇਰੇ ਖਿਆਲ ਦੇ ਨਾਲ ਇਹ ਇਕੱਲਾ ਟੈਲੀਕਾਮ ਕੰਪਨੀਆਂ ਨੂੰ ਹੀ ਝਟਕਾ ਨਹੀਂ ਹੈ। ਟੈਲੀਕਾਮ ਕੰਪਨੀਆਂ ਤੋਂ ਇਲਾਵਾ ਜੇ ਕਿਸੇ ਨੂੰ ਝਟਕਾ ਲੱਗੂ ਤੇ ਉਹ ਗਾਹਕ ਆ। ਹੁਣ ਬੋਝ ਜਦੋਂ ਟੈਲੀਕਾਮ ਕੰਪਨੀਆਂ ਤੇ ਪਊਗਾ, ਉਹਨਾਂ ਨੇ ਨਾਲ ਦੀ ਨਾਲ ਟੈਰਿਫ ਜਿਹੜੇ ਆ ਉਹ ਵਧਾ ਦੇਣੇ। ਅੱਗੇ ਵੀ ਇਹਨਾਂ ਨੇ 40% ਵਧਾਏ ਸੀਗੇ, ਆ ਪਿੱਛੇ ਜੇ ਤੁਸੀਂ ਖਬਰਾਂ ਸੁਣੀਆਂ ਹੋਣੀਆਂ 2-3 ਮਹੀਨੇ ਪਹਿਲਾਂ। ਤਾਂ ਮੈਨੂੰ ਲੱਗਦਾ ਕਿ 25 ਤੋਂ 30% ਫਿਰ ਇਜ਼ਾਫਾ ਹੋਏਗਾ। ਔਰ AGR ਕੀ ਹੈ ਉਹ ਮੈਂ ਤੁਹਾਨੂੰ ਸੰਖੇਪ ਦੇ ਵਿੱਚ ਦੱਸ ਦੇਣਾ, ਕਿਉਂਕਿ ਸ਼ਬਦ ਵਾਰ-ਵਾਰ ਯੂਜ਼ ਹੁੰਦਾ ਮੀਡੀਆ 'ਚ, ਪਰ ਇਹਦੀ ਪਰਿਭਾਸ਼ਾ ਥੋੜੀ ਜਿਹੀ ਵੱਖਰੀ ਹੈ। ਪਰਿਭਾਸ਼ਾ ਇਉਂ ਆ
ਕਿ ਜਿੱਦਾਂ ਲਾ ਲਓ ਕਿ ਜੋ ਟੈਲੀਕਾਮ ਕੰਪਨੀਆਂ ਹੁੰਦੀਆਂ ਉਹਨਾਂ ਤੋਂ ਜੋ ਲਿਆ ਜਾਂਦਾ ਸਾਰਾ ਕੁਛ, ਜੋ ਵੀ ਆਪਾਂ ਕਹਿ ਸਕਦੇ ਹਾਂ ਕਿ ਫਾਈਨੈਂਸ਼ੀਅਲੀ ਜੋ ਲੈਣ ਦੇਣ ਹੁੰਦਾ ਸਰਕਾਰ ਦਾ, ਉਹ ਯੂਜ਼ਰ ਤੇ ਲਾਇਸੈਂਸ ਫੀਸ ਹੈ ਜਿਹੜੀ ਦੋ ਹਿੱਸਿਆਂ 'ਚ ਹੁੰਦੀ ਹੈ, ਸਪੈਕਟਰਮ ਯੂਜ਼ਰ ਚਾਰਜਿਸ ਤੇ ਲਾਇਸੈਂਸਿੰਗ ਫੀਸ, ਜਿਹੜੀ ਕਿ ਮੇਰੇ ਖਿਆਲ ਦੇ ਨਾਲ 3-4% ਤੇ ਕਰਮ ਵਾਲਾ 8% ਹੁੰਦੀ ਹੈ। ਹੁਣ ਵਿਵਾਦ ਕੀ ਆ, AGR ਜਿਹੜਾ ਹੈ, AGR ਇਹ ਆ ਚੱਕਰ ਕਿ ਜਿੱਦਾਂ ਲਾ ਲਓ ਹੁਣ ਡਿਪੋਜ਼ਿਟ ਇੰਟਰਸਟ ਆ ਗਏ, ਐਸੈਟ ਵਿਕਰੀ ਆ ਗਈ, ਇਹਨੂੰ ਵੀ ਵਿੱਚ ਜੋੜਦੇ ਆ। ਮਤਲਬ ਟੈਲੀਕਾਮ ਕੰਪਨੀਆਂ ਕਹਿੰਦੀਆਂ ਕਿ ਜੋ ਸਾਡਾ ਡਿਪੋਜ਼ਿਟ ਇੰਟਰਸਟ ਹੈ, ਤੁਸੀਂ ਸਮਝ ਗਏ ਨਾ, ਜੋ ਉਹਨਾਂ ਦਾ ਡਿਪੋਜ਼ਿਟ ਇੰਟਰਸਟ ਹੈ, ਵਿਆਜ ਆ ਰਿਹਾ ਜਾਂ ਉਹ ਐਸੈਟ ਵੇਚ ਰਹੇ ਆ, ਉਹ ਕਹਿੰਦੇ ਕਿ AGR ਦੇ ਵਿੱਚ ਤੁਸੀਂ ਇਹ ਨਾ ਗਿਣੋ। ਮਤਲਬ ਕਿ ਜੋ ਸਾਡਾ ਤੁਸੀਂ ਸਾਰਾ ਰੈਵਨਿਊ ਕੱਢਦੇ ਹੋ, ਗ੍ਰਾਸ ਰੈਵਨਿਊ ਕੱਢਦੇ ਹੋ, ਉਹਦੇ ਵਿੱਚ ਇਹ ਚੀਜ਼ਾਂ ਨਹੀਂ ਜੋੜੀਆਂ ਜਾਣੀਆਂ ਚਾਹੀਦੀਆਂ, ਇਹ ਅੱਡ ਰੱਖਣੀਆਂ ਚਾਹੀਦੀਆਂ। ਪਰ AGR ਦੇ ਵਿੱਚ ਇਹ ਚੀਜ਼ਾਂ ਜੋੜ ਕੇ ਮਤਲਬ ਕਿ ਜੋ ਬਕਾਇਆ ਬਣਿਆ ਉਹ ਬਕਾਇਆ ਵਸੂਲੀ ਦੀ ਇਹ ਪ੍ਰਕਿਰਿਆ ਚੱਲਦੀ ਹੈ। ਤਾਂ ਮੇਰੇ ਖਿਆਲ ਦੇ ਨਾਲ ਤੁਸੀਂ ਸਮਝ ਗਏ ਹੋਵੋਗੇ ਕਿ ਇਹ ਹੀ ਲਫੜਾ ਹੈ ਕਿ ਜਿਹੜੀਆਂ ਕੰਪਨੀਆਂ ਕਹਿੰਦੀਆਂ ਕਿ ਸਾਡਾ ਜਿਹੜਾ ਡਿਪੋਜ਼ਿਟ ਇੰਟਰਸਟ ਹੈ ਔਰ ਜੋ ਸਾਡੀ ਐਸੈਟ ਵਿਕਰੀ ਹੈ ਉਹ ਨਹੀਂ ਜੋੜੀ ਜਾਣੀ ਚਾਹੀਦੀ, ਉਹ ਆਮਦਨ 'ਚ ਨਹੀਂ ਜੋੜੀ ਜਾਣੀ ਚਾਹੀਦੀ, ਪਰ ਇਹ ਜੋੜ ਰਹੇ ਆ ਨਿਯਮਾਂ ਦੇ ਮੁਤਾਬਿਕ। ਉਹ ਕਹਿੰਦੇ ਆ ਕਿ ਇਹਨਾਂ ਤੁਹਾਡਾ ਬਕਾਇਆ ਜਿਹੜਾ ਬਣਦਾ ਦੇਣਦਾਰੀ ਹੈ, ਦੇਣਾ ਪਊਗਾ ਤੁਹਾਨੂੰ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਮਿੰਟੂ ਜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ, ਕਹਿੰਦੇ ਬੰਬੇ ਹਾਈ ਕੋਰਟ ਦੇ ਜੱਜ ਦਾ ਅਸਤੀਫਾ ਆਇਆ ਹੁਣ ਚਰਚਾ ਦੇ ਵਿੱਚ। ਦੇਖੋ ਕੋਰਟਾਂ ਜੁਡੀਸ਼ਰੀ ਜਿੱਦਾਂ ਆਪਾਂ ਗੱਲ ਕਰਕੇ ਹੀ ਹਟੇ ਹਾਂ, ਚਰਚਾ ਦੇ ਵਿੱਚ ਆਉਂਦੀਆਂ ਰਹਿੰਦੀਆਂ। ਪਿਛਲੇ ਕੋਈ 3-4 ਸਾਲ ਤੋਂ ਉੱਤੇ ਜ਼ਿਆਦਾ ਹੀ ਆ ਜੱਜਾਂ ਦੀ ਪ੍ਰੈਸ ਕਾਨਫਰੰਸ ਹੋ ਜਾਂਦੀ ਹੈ। ਸੁਪਰੀਮ ਕੋਰਟ ਦੇ ਚੀਫ ਜਸਟਿਸ ਤੇ ਕਈ ਕਿਸਮ ਦੇ ਦੋਸ਼ ਲੱਗਦੇ, ਜਿਹੜੇ ਬਾਅਦ 'ਚ ਆਉਂਦੇ ਆ ਉਹਨਾਂ ਤੇ ਦੋਸ਼ ਲੱਗਦੇ ਆ। ਖਾਸ ਮੌਕਿਆਂ ਤੇ ਜੁਡੀਸ਼ਰੀ ਦੀ ਖਾਸ ਪਹੁੰਚ ਜਿਹੜੀ ਆ ਉਹ ਜ਼ੇਰੇ ਚਰਚਾ ਹੁੰਦੀ ਆ। ਜਿੱਦਾਂ ਲਾ ਲਓ ਕਸ਼ਮੀਰ ਦਾ ਮੁੱਦਾ, ਸਬਰੀਮਾਲਾ ਵਾਲਾ ਮੁੱਦਾ, ਰਾਮ ਮੰਦਰ ਦਾ ਮੁੱਦਾ ਸੀਗਾ, ਇਹਨਾਂ ਸਾਰੇ ਮੁੱਦਿਆਂ ਤੇ ਕਈ ਪੱਖਾਂ ਤੋਂ ਸੋਚਿਆ ਜਾਂਦਾ, ਵਿਚਾਰਿਆ ਜਾਂਦਾ, ਚਰਚਾ ਕੀਤੀ ਜਾਂਦੀ ਹੈ। ਸੁਪਰੀਮ ਕੋਰਟ ਦੀ ਪਹੁੰਚ ਤੇ ਕਈ ਸਵਾਲਾਤ ਵੀ ਇੱਥੇ ਅੱਜ ਕੱਲ੍ਹ ਖੜੇ ਕੀਤੇ ਜਾ ਰਹੇ ਆ। ਤਾਂ ਬਹਰਹਾਲ ਬੰਬੇ ਹਾਈ ਕੋਰਟ ਦੇ ਜਿਹੜੇ ਸੀਨੀਅਰ ਮੋਸਟ ਜੱਜ ਹੈ ਧਰਮਾਧਿਕਾਰੀ ਜੀ, ਉਹਨਾਂ ਨੇ ਅਸਤੀਫਾ ਦੇ ਦਿੱਤਾ। ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਇੱਕ ਵਕੀਲ ਨੇ ਕਿਹਾ ਕਿ ਉਹਨਾਂ ਦਾ ਮਾਮਲਾ ਅਗਲੇ ਹਫ਼ਤੇ ਸੁਣਿਆ ਜਾਵੇ, ਤਾਂ ਜਸਟਿਸ ਧਰਮਾਧਿਕਾਰੀ ਨੇ ਕਿਹਾ ਕਿ ਮੈਂ ਅਹੁਦਾ ਛੱਡ ਦਿੱਤਾ, ਅੱਜ ਮੇਰਾ ਆਖਰੀ ਦਿਨ ਵਾ। ਤਾਂ ਇਹ ਬੜਾ ਚਰਚਾ ਦਾ ਵਿਸ਼ਾ। ਚਰਚਾ ਦਾ ਵਿਸ਼ਾ ਇਸ ਕਰਕੇ ਆ ਕਿ ਇਹ ਜਿਹੜੇ ਜੱਜ ਸਾਹਿਬ ਆ, ਇੱਕ ਤੇ ਇਹਨਾਂ ਦੀ ਹਾਲੇ ਸਰਵਿਸ ਪਈ ਆ ਔਰ ਬਹੁਤ ਨੇੜੇ ਨੇ ਤਰੱਕੀ ਦੇ, ਮਤਲਬ ਕਿ ਚੀਫ ਜਸਟਿਸ ਬਣਨ ਦੇ ਬਿਲਕੁਲ ਮੁਹਾਨ ਤੇ ਖਲੋਤੇ ਸਨ। ਤਾਂ ਐਨ ਮੌਕੇ ਤੇ ਉਹਨਾਂ ਨੇ ਅਸਤੀਫਾ ਕਿਉਂ ਦਿੱਤਾ, ਇੱਕ ਸਵਾਲ ਹੈ, ਪ੍ਰਸ਼ਨ ਚਿੰਨ੍ਹ। ਹਾਲਾਂਕਿ ਅਸਤੀਫਾ ਹਰੇਕ ਦਾ ਨਿੱਜੀ ਅਧਿਕਾਰ ਖੇਤਰ ਆ, ਕੋਈ ਵੀ ਬੰਦਾ ਜਦੋਂ ਨਾਖੁਸ਼ ਆ ਜਾਂ ਉਹਦੀ ਸੰਤੁਸ਼ਟੀ ਇਸ ਗੱਲ ਤੇ ਬਣ ਗਈ ਹੈ ਕਿ ਠੀਕ ਹੈ ਮੈਂ ਜਾਣਾ, ਤਾਂ ਫਿਰ ਮੇਰੇ ਖਿਆਲ ਦੇ ਨਾਲ ਕੋਈ ਬੰਦਾ ਰੋਕ ਨਹੀਂ ਸਕਦਾ। ਜਾਂ ਉਹ ਨਾਖੁਸ਼ ਹੈ ਤੇ ਉਹ ਕਹਿੰਦਾ ਕਿ ਮੈਂ ਜਾਣਾ, ਤਦ ਵੀ ਕੋਈ ਨਹੀਂ ਰੋਕ ਸਕਦਾ। ਤਾਂ ਬਹਰਹਾਲ ਉਹਨਾਂ ਦਾ ਜਿਹੜਾ ਮਾਮਲਾ ਹੈ ਨਾ ਥੋੜਾ ਜਿਹਾ ਇਸ ਕਰਕੇ ਚਰਚਾ ਦੇ ਵਿੱਚ ਹੈ ਕਿਉਂਕਿ ਉਹਨਾਂ ਨੇ ਗੋਬਿੰਦ ਪੰਸਾਰੇ ਦਾ ਜਿਹੜਾ ਕਤਲ ਹੋਇਆ ਸੀ, ਕਮਿਊਨਿਸਟ ਸੀਗਾ ਜਿਹੜਾ, ਫਿਰ ਤਰਕਵਾਦੀ ਦਾ ਵੋਲਕਰ ਸੀਗਾ, ਇਹਨਾਂ ਮਾਮਲਿਆਂ ਦੀ ਸੁਣਵਾਈ ਕੀਤੀ ਤੇ ਇਹਦੇ ਤੇ ਸਰਕਾਰ ਦੀ ਕਾਫੀ ਖਿੱਚਤੂ ਉਹਨਾਂ ਨੇ ਕੀਤੀ ਸੀਗੀ। ਔਰ ਆਰੇ ਕਲੋਨੀ ਤੇ ਜਿਹੜਾ ਉਹ ਜੰਗਲਾਤੀ ਇਲਾਕੇ ਵਾਲਾ ਵਿਵਾਦ ਹੋਇਆ ਸੀਗਾ, ਉਹਦੇ ਤੇ ਵੀ ਇਹਨਾਂ ਨੇ ਰੋਕ ਲਾਉਣ ਤੋਂ ਮੇਰੇ ਖਿਆਲ ਦੇ ਨਾਲ ਇਨਕਾਰ ਕਰ ਦਿੱਤਾ ਸੀ। ਮਤਲਬ ਕਿ ਮਹੱਤਵਪੂਰਨ ਕੁਛ ਇਹਨਾਂ ਦੇ ਕੋਲ ਕੇਸ ਸਨ ਜਿਹੜੇ ਇਹਨਾਂ ਨੇ ਸੁਣੇ ਆ। ਤਾਂ ਹੁਣ ਐਨ ਮੌਕੇ ਤੇ ਇਹਨਾਂ ਦਾ ਜਿਹੜਾ ਅਸਤੀਫਾ ਆ ਇਸੇ ਕਰਕੇ ਹੀ ਚਰਚਾ ਦਾ ਵਿਸ਼ਾ ਆ ਕਿ ਕੋਈ ਅੰਦਰ ਹੋਰ ਕਾਰਨ ਤੇ ਨਹੀਂ ਰਿਹਾ। ਮਤਲਬ ਕਿ ਇੱਕ ਤੇ ਨਿੱਜੀ ਕਾਰਨ ਆ, ਤਾਂ ਨਿੱਜੀ ਕਾਰਨ ਹੈ ਹੀ ਹੈ, ਕੋਈ ਹੋਰ ਕਾਰਨ ਤੇ ਨਹੀਂ। ਬਾਕੀ ਤੁਹਾਨੂੰ ਪਤਾ ਹੀ ਇਹੋ ਜਿਹੀਆਂ ਗੱਲਾਂ ਜਿਹੜੇ ਇਸ ਤਰ੍ਹਾਂ ਦੇ ਸੀਨੀਅਰ ਜੱਜ ਹੁੰਦੇ ਆ ਉਹ ਪਬਲਿਕਲੀ ਬਹੁਤ ਘੱਟ ਕਰਦੇ ਆ। ਤਾਂ ਫਿਰ ਵੀ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਕੋਈ ਮਾੜੀ ਮੋਟੀ ਵਾਈ ਸਵਾਈ ਲੱਗੂਗੀ ਇਸ ਮਾਮਲੇ 'ਚ ਅੱਗੇ ਜਾ ਕੇ। ਜੀ ਜੀ। ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰੀਏ ਤਾਂ ਕਹਿੰਦੇ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਲੀ ਨਤੀਜਿਆਂ ਨੇ ਫਿਕਰਾਂ ਦੇ ਵਿੱਚ ਪਾਇਆ, ਹੁਣ ਦਿੱਤੇ ਨੇ ਸਖਤ ਹੁਕਮ। ਇਹਦਾ ਮਤਲਬ ਇਹ ਕਿ ਉੱਥੇ ਜਾ ਕੇ ਦਿੱਲੀ 'ਚ ਐਵੇਂ ਉਪਦੇਸ਼ ਦਿੱਤੀ ਜਾਂਦੇ ਸੀਗੇ ਕਿ ਅਸੀਂ ਆਹ ਕੀਤਾ। ਇਹ ਤਾਂ ਦਿੱਲੀ ਨਤੀਜਿਆਂ ਤੋਂ ਬਾਅਦ ਹੁਣ ਥੋੜੇ ਜਿਹੇ ਸਖਤ ਹੋ ਰਹੇ ਆ। ਤਾਂ ਦੋ ਚੀਜ਼ਾਂ ਆਈਆਂ ਨੇ ਸਾਹਮਣੇ। ਇੱਕ ਤੇ ਇਹ ਆ ਜੋ ਬਿਊਰੋਕਰੇਟਸ ਇਸ ਵੇਲੇ ਬੜੀ ਸੁਸਤ ਰਫਤਾਰੀ ਨਾਲ ਚੱਲਦੇ ਸਨ ਕਿ ਉਹਨਾਂ 'ਚ ਚੁਸਤੀ ਭਰਨ ਵਾਸਤੇ ਇਹਨਾਂ ਨੇ ਸਖਤ ਹੁਕਮ ਦਿੱਤੇ ਆ। ਮਤਲਬ ਇਹ ਕਹਿ ਦਿੱਤਾ ਕਿ ਦੇਖੋ ਜੀ ਜਿਹੜੇ ਅਫਸਰਾਂ ਨੇ ਚੰਗਾ ਕੰਮ ਨਹੀਂ ਕੀਤਾ, ਮਤਲਬ ਕਿ ਉਹਨਾਂ ਦੀ ਕਾਰਕਰਦਗੀ ਜਿਹੜੀ ਆ ਉਹ ਠੀਕ ਨਹੀਂ ਹੈ, ਉਹਨਾਂ ਨੂੰ ਤੁਰੰਤ ਬਦਲੋ। ਇੱਕ ਵੱਡੀ ਗੱਲ ਹੈ। ਦੂਜੀ ਚੀਜ਼ ਜਿਹੜੀ ਯਾਨੀ ਦੂਸਰਾ ਪੱਖ ਹੈ ਜਿਹੜਾ ਉਹ ਇਹ ਆ
ਕਿ ਕੁਝ ਸਕੀਮਾਂ ਉਹਨਾਂ ਦੇ ਵਿੱਚ ਤੇਜ਼ੀ ਲਿਆ ਰਿਹਾ। ਮਸਲਨ ਜਿਵੇਂ ਇਹਨਾਂ ਦਾ ਕਰਜ਼ਾ ਮਾਫੀ ਵਾਲਾ ਸੀਗਾ ਬਹੁਤ ਵੱਡਾ ਇੱਕ ਪ੍ਰਚਾਰ, ਉਹਦੇ ਤੇ ਵੀ ਰੋਕ ਲੱਗ ਗਈ ਸੀ ਕਿਉਂਕਿ ਸਰਕਾਰ ਦੇ ਕੋਲ ਪੈਸਾ ਧੇਲਾ ਹੈ ਨਹੀਂ ਸੀ। ਤੇ ਗੱਲ ਤੁਹਾਨੂੰ ਪਤਾ ਪੈਸੇ ਤੋਂ ਸ਼ੁਰੂ ਹੁੰਦੀ ਹੈ, ਪੈਸੇ ਤੇ ਮੁੱਕਣੀ ਹੈ ਅੱਜ ਕੱਲ੍ਹ। ਤਾਂ ਹੁਣ ਬਹਰਹਾਲ ਇਹਨਾਂ ਨੇ ਪੈਸੇ ਮੰਗੇ ਆ, ਮੇਰੇ ਖਿਆਲ ਦੇ ਨਾਲ 700 ਕਰੋੜ ਰੁਪਈਆ ਜਿਹੜਾ ਉਹ ਇਹਨਾਂ ਨੇ ਮੰਗਿਆ ਆਪਣੇ ਇੱਕ ਬਹੁਤ ਵੱਡੇ ਅਦਾਰੇ ਤੋਂ। 721 ਕਰੋੜ, ਸ਼ਾਇਦ 721 ਕਰੋੜ ਰੁਪਈਆ ਜਿਹੜਾ ਉਹ ਇਹਨਾਂ ਨੇ ਮੰਗਿਆ, ਇੱਕ ਅਦਾਰੇ ਨੂੰ ਆਪਣੇ ਨੂੰ ਕਿਹਾ ਕਿ ਭਾਈ ਤੁਸੀਂ ਸਾਨੂੰ ਦਿਓ। ਤੇ ਉਹ ਮੰਡੀ ਬੋਰਡ ਹੈ, ਸ਼ਾਇਦ ਮੰਡੀ ਬੋਰਡ ਤੋਂ ਜਿਹੜਾ 721 ਕਰੋੜ ਰੁਪਈਆ ਲੈਣਗੇ ਉਹ ਯੂਜ਼ ਕੀਤਾ ਜਾ ਸਕਦਾ ਜਿਹੜੇ 5 ਕਿੱਲਿਆਂ ਤੋਂ ਛੋਟੇ ਕਿਸਾਨ ਆ, ਜਾਂ ਖਾਸ ਤੌਰ ਤੇ ਜਿਹੜੇ ਖੇਤੀ ਹੀ ਮਤਲਬ ਕਿ ਜ਼ਮੀਨ ਹੀ ਜਿੱਦਾਂ ਕਹਿ ਲਈਏ ਉਹ ਮਜ਼ਦੂਰ ਹੈ ਜਿਹੜੇ, ਕਿਉਂਕਿ ਉਹਨਾਂ ਦਾ ਕਰਜ਼ਾ ਹੈ। ਤਾਂ ਉਹ ਜਿਹੜਾ ਖੇਤ ਮਜ਼ਦੂਰ ਹੈ, ਮੈਂ ਖੇਤਹੀਨ ਸ਼ਬਦ ਇਸਤੇਮਾਲ ਕਰ ਗਿਆ, ਯਾਨੀ ਜ਼ਮੀਨਹੀਨ ਜਿਹੜੇ ਮਜ਼ਦੂਰ ਆ ਉਹਨਾਂ ਨੂੰ ਕਰਜ਼ੇ ਮਾਫੀ ਦੀ ਸਕੀਮ ਦੇ ਵਿੱਚ ਲਿਆਉਣ ਦਾ ਇਹਨਾਂ ਦਾ ਕਿਤੇ ਨਾ ਕਿਤੇ ਪਲਾਨ ਹੈ। ਤਾਂ ਹੁਣ ਦੂਸਰੇ ਪਾਸੇ ਡੀਸੀਆਂ ਨੂੰ ਇਹ ਵੀ ਕਿਹਾ ਜਾ ਰਿਹਾ ਹੈ, ਕਾਫੀ ਸਖਤ ਨਿਰਦੇਸ਼ ਦਿੱਤੇ ਜਾ ਰਹੇ ਆ ਕਿ ਖਾਸ ਤੌਰ ਤੇ 3-4 ਚੀਜ਼ਾਂ ਤੇ ਤੁਸੀਂ ਜ਼ੋਰ ਲਾਓ। ਮਤਲਬ ਕਿ ਇੱਕ ਤੇ ਪਾਣੀ ਦੀ ਸਹੂਲੀਅਤ, ਫਿਰ ਇਸ ਤੋਂ ਇਲਾਵਾ ਬਿਜਲੀ, ਫਿਰ ਇਸ ਤੋਂ ਇਲਾਵਾ ਜੇ ਐਜੂਕੇਸ਼ਨ ਆ ਜਾਂਦੀ ਆ, ਉਸ ਤੋਂ ਇਲਾਵਾ ਹੈਲਥ ਆ ਜਾਂਦੀ ਆ, ਕਿ ਤੁਸੀਂ ਆਪੋ ਆਪਣੇ ਜ਼ਿਲ੍ਹਿਆਂ ਦੇ ਵਿੱਚ ਇਹਨਾਂ ਚੀਜ਼ਾਂ ਤੇ ਫੋਕਸ ਕਰੋ। ਤਾਂ ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਲੱਗ ਗਿਆ ਕਿ ਅੱਜ ਦੇ ਦੌਰ ਦੇ ਵਿੱਚ ਜੇਕਰ ਦਿੱਲੀ 'ਚ ਇਹ ਮੁੱਦੇ ਜਿਹੜੇ ਆ ਹਾਵੀ ਰਹਿ ਸਕਦੇ ਆ, ਇਹਨਾਂ ਤੇ ਇੰਨਾ ਜ਼ਿਆਦਾ ਅਸਰ ਹੁੰਦਾ ਕਿ ਇੱਕ ਪਾਸੇ ਅਮਿਤ ਸ਼ਾਹ ਵਰਗਾ ਖਿਡਾਰੀ ਜਿਹਨੂੰ ਚਾਣਕਿਆ ਕਿਹਾ ਜਾਂਦਾ ਆਧੁਨਿਕ ਰਾਜਨੀਤੀ 'ਚ, ਉਹ ਬੰਦਾ ਵੀ ਮਾਤ ਖਾ ਗਿਆ ਅਸਲ ਮੁੱਦਿਆਂ 'ਚ। ਤਾਂ ਕਿਤੇ ਨਾ ਕਿਤੇ ਸਾਨੂੰ ਵੀ ਖਤਰਾ ਕਿ ਆਮ ਆਦਮੀ ਪਾਰਟੀ ਥੋੜਾ ਜਿਹਾ ਹੁਣ ਜ਼ੋਰ ਫੜੂਗੀ, ਕਿਤੇ ਇਹ ਨਾ ਹੋਵੇ ਕਿ ਜਿਹੜੀਆਂ ਬੇਸਿਕ ਚੀਜ਼ਾਂ ਨੇ ਸਮਾਜ ਦੀਆਂ ਉਹ ਸਾਡੇ ਲਈ ਬਹੁਤ ਵੱਡਾ ਝਟਕਾ ਬਣ ਜਾਣ। ਝਟਕਾ ਇਉਂ ਬਣ ਜਾਣ ਕਿਉਂਕਿ ਲੋਕ ਪੰਜਾਬ ਦੇ ਬਹੁਤ ਤਪੇ ਪਏ ਆ ਇਹਨਾਂ ਚੀਜ਼ਾਂ ਤੋਂ। ਤੁਸੀਂ ਲਾ ਲਓ ਪਾਣੀ ਇੱਕ ਬਹੁਤ ਵੱਡਾ ਮੁੱਦਾ ਇਸ ਵੇਲੇ, ਦਰਿਆਵਾਂ ਦੀ ਧਰਤੀ ਤੇ ਪਾਣੀ ਇੱਕ ਮੁੱਦਾ, ਇੱਕ ਦੁਖਾਂਤ ਹੈ। ਦੂਜੀ ਚੀਜ਼ ਬਿਜਲੀ, ਉਹ ਤੇ ਤੁਹਾਨੂੰ ਪਤਾ ਹੀ ਹੈ ਕਿੰਨਾ ਕਰੰਟ ਮਾਰਦੀ ਆ। ਐਜੂਕੇਸ਼ਨ ਦਾ ਕਹਿਣ ਦੀ ਜ਼ਰੂਰਤ ਨਹੀਂ ਹੈ ਕਿ ਕੀ ਹਾਲ ਆ। ਹੈਲਥ ਦਾ ਸਭ ਨੂੰ ਪਤਾ ਹੈ, ਨਾ ਸਾਡੇ ਕੋਲ ਵਧੀਆ ਮਾਹਰ ਡਾਕਟਰ ਪੂਰੇ ਆ, ਨਾ ਸਾਡੇ ਕੋਲ ਡਿਸਪੈਂਸਰੀਆਂ ਪੂਰੀਆਂ, ਨਾ ਸਾਡੇ ਕੋਲ ਦਵਾਵਾਂ ਪੂਰੀਆਂ। ਇਹੀ ਹਾਲ ਸਕੂਲਾਂ ਦਾ ਹੈ। ਤਾਂ ਇਹਨਾਂ ਨੂੰ ਹੁਣ ਲੱਗਿਆ ਕਿ ਸਾਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਚੀਜ਼ਾਂ ਨੂੰ ਦਰੁਸਤ ਕਰਨਾ ਪਊਗਾ। ਪਰ ਇਹ ਇਕੱਲੇ ਹੁਕਮ ਦੇਣ ਨਾਲ ਨਹੀਂ ਹੋਏਗਾ, ਉਹਦੇ ਲਈ ਤੁਹਾਡੇ ਕੋਲ ਪੈਸਾ ਹੋਣਾ ਚਾਹੀਦਾ। ਤਾਂ ਪੈਸਾ, ਫਿਰ ਮੈਂ ਜਿਵੇਂ ਗੱਲ ਉਹ ਕਹੀ ਸੀਗੀ ਕਿ ਪੈਸੇ ਤੋਂ ਸ਼ੁਰੂ ਹੁੰਦੀ ਹੈ ਗੱਲ, ਪੈਸੇ ਤੇ ਆ ਕੇ ਮੁੱਕਦੀ ਹੈ। ਤੁਹਾਡੇ ਕੋਲੋਂ ਪੈਸਾ ਕਿੱਥੇ ਆਊਗਾ, ਕਿੱਥੋਂ ਆਊਗਾ? ਫਿਰ ਤੁਹਾਡੇ ਅਫਸਰ ਜਿਹੜੇ ਆ ਉਹ ਕਿਵੇਂ ਇਹਨਾਂ ਢਾਂਚਿਆਂ ਨੂੰ, ਜਿਹੜੇ ਬਦਹਾਲ ਢਾਂਚੇ ਆ, ਉਹ ਕਿਵੇਂ ਠੀਕ ਕਰ ਲੈਣਗੇ? ਤਾਂ ਇਹ ਠੀਕ ਆ ਕਿ ਥੋੜਾ ਜਿਹਾ ਵਿਖਾਉਣ ਦਾ ਯਤਨ ਕੀਤਾ ਜਾਊਗਾ ਕਿਉਂਕਿ ਸਮਾਂ ਹੁਣ ਜਿਹੜਾ ਉਹ ਸਿਰ ਤੇ ਆ ਚੁੱਕਾ, ਇਲੈਕਸ਼ਨ ਗਾ ਫਿਰ ਨੇੜੇ ਆ ਜਾਣੇ ਆ। ਤਾਂ ਮੇਰੇ ਖਿਆਲ ਦੇ ਨਾਲ ਮਜਬੂਰੀ ਚ ਆ, ਗੱਲ ਪਿਆ ਢੋਲ ਵਜਾਉਣਾ ਪੈ ਰਿਹਾ ਇਹਨਾਂ ਨੂੰ। ਪਰ ਇੱਕ ਵਾਰੀ ਜ਼ਰੂਰ ਆਮ ਆਦਮੀ ਪਾਰਟੀ ਦੀ ਜਿੱਤ ਨੇ ਇਹਨਾਂ ਨੂੰ ਹਲੂਣਿਆ। ਜੀ 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 ਬਿਲਕੁਲ। ਅਗਲੀ ਜਿਹੜੀ ਗੱਲ ਕਰੀਏ, ਕਹਿੰਦੇ ਕੀਰਤਨ ਪ੍ਰਸਾਰਣ ਵਿਵਾਦ ਫੇਰ ਭਖਿਆ, ਬਾਜਵਾ ਜਥੇਦਾਰ ਹੁਣਾਂ ਦੇ ਪਾਸ ਪਹੁੰਚੇ। ਦੇਖੋ, ਇਹ ਜਿਹੜੇ ਤਰਜਿੰਦਰ ਸਿੰਘ ਬਾਜਵਾ ਹੈ, ਇਹਨਾਂ ਨੇ ਕਈ ਦਫਾ ਪਹਿਲਾਂ ਵੀ ਮੁੱਦਾ ਚੁੱਕਿਆ। ਹੁਣ ਇਹ ਉੱਥੇ ਗਏ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਪਾਸ, ਇਹਨਾਂ ਨੇ ਜਾ ਕੇ ਉੱਥੇ ਮੇਰੇ ਖਿਆਲ ਦੇ ਨਾਲ ਮੈਮੋਰੰਡਮ ਵੀ ਦਿੱਤਾ, ਇਹਨਾਂ ਨੂੰ ਮੰਗ ਪੱਤਰ ਵੀ ਦਿੱਤਾ ਹੈ। ਤੇ ਠੀਕ ਆ, ਇਹ ਜਿਹੜੀ ਗੱਲ ਦੱਬੀ ਜੀ ਗਈ ਸੀ ਉਹ ਬੁੱਤ ਤੋੜਨ ਵਾਲੇ ਮਸਲੇ ਤੋਂ ਬਾਅਦ, ਇਹ ਗੱਲ ਤੇ ਚਰਚਾ ਹੋਣੀ ਚਾਹੀਦੀ ਹੈ। ਹਾਲਾਂਕਿ ਇਹ ਕਾਂਗਰਸੀ ਨੇ, ਪਰ ਸਿੱਖ ਨੇ, ਇਹਨਾਂ ਦਾ ਵੀ ਹੱਕ ਬਣਦਾ। ਦੂਜੇ ਪਾਸੇ ਦੇਖੋ, ਗਿਆਨੀ ਹਰਪ੍ਰੀਤ ਸਿੰਘ ਤੋਂ ਕੁਛ ਲੋਕ ਉਮੀਦ ਵੀ ਕਰਦੇ, ਤਵੱਕੋ ਵੀ ਰੱਖਦੇ ਆ ਕਿ ਹਾਂ ਭਾਈ ਇਹ ਕੁਛ ਵਧੀਆ ਫੈਸਲੇ ਦੇ ਸਕਦੇ ਆ। ਤਾਂ ਜਿੱਦਾਂ ਹੁਣ ਸਭ ਕੁਛ ਉਪਜਿਆ ਸੀਗਾ ਇਹ ਵਿਵਾਦ, ਉਹ ਸਭ ਨੇ ਆਪਾਂ ਵੇਖਿਆ ਹੀ ਆ ਕਿ ਕਿਸ ਤਰੀਕੇ ਨਾਲ ਇੱਕ ਕੰਪਨੀ ਨਾਲ ਇਕਰਾਰ ਕੀਤਾ ਜਾਂਦਾ, ਪਹਿਲਾਂ ਇੱਕ ਟੈਲੀਵਿਜ਼ਨ ਕੰਪਨੀ ਦੇ ਨਾਲ, ਫਿਰ ਉਹ ਜਿਹੜੀ ਕੰਪਨੀ ਆ ਅਚਾਨਕ ਉਹਦੇ ਤੋਂ ਜਿਹੜੇ ਅਧਿਕਾਰ ਆ ਸਰੈਂਡਰ ਕਰਵਾਏ ਜਾਂਦੇ ਆ। 2007 ਚ ਜਦੋਂ ਅਕਾਲੀ ਸਰਕਾਰ ਆ ਜਾਂਦੀ ਆ, ਹੁਣ ਉਹ ਸਰੈਂਡਰ ਕਿਵੇਂ ਕਰਵਾਇਆ ਗਿਆ? ਕਿਉਂਕਿ ਜਿਹੜਾ ਇਕਰਾਰ ਸੀਗਾ ਉਹ ਤੇ ਹੈਗਾ ਸੀਗਾ ਉਹਨਾਂ ਦੇ ਨਾਲ 12 ਸਾਲ ਦਾ, ਮਤਲਬ ਕਿ 5 ਸਾਲ ਪਹਿਲਾਂ ਹੀ ਉਹ ਸਰੈਂਡਰ ਕਿਵੇਂ ਕਰਕੇ ਇੱਕ ਵੱਡਾ ਸਵਾਲ ਸੀ। ਫਿਰ ਦੂਜਾ ਇਹ ਕਿ ਜਿਸ ਕੰਪਨੀ ਨੇ ਉਹ ਗਾਂ ਲੈ ਰਾਈਟਸ, ਉਸ ਕੰਪਨੀ ਦਾ ਕਦੇ ਕਿਤੇ ਲੋਗੋ ਨਹੀਂ ਵੇਖਿਆ, ਕਦੇ ਕਿਤੇ ਉਸ ਕੰਪਨੀ ਦਾ ਪ੍ਰਚਾਰ ਨਹੀਂ ਦੇਖਿਆ ਚੱਲਦਾ। ਤੁਹਾਨੂੰ ਪਤਾ ਹੀ ਹੈ ਜਿਹੜਾ PTC ਆ,
ਹੁਣ ਵਿਚਲੀ ਗੱਲ ਇਹ ਵੀ ਹੈ ਕਿ ਉਹ ਜੋ ਫੀਸ ਵਗੈਰਾ ਦਿੰਦੇ ਆ ਉਹਦੇ ਤੇ ਵੀ ਇੱਕ ਵਿਵਾਦ ਆ। ਕਈ ਲੋਕਾਂ ਦਾ ਦਾਅਵਾ ਹੈ ਕਿ ਉਹ ਅਸਲ ਦੇ ਵਿੱਚ ਅਦਾਇਗੀ ਵੀ ਉਹ ਕੰਪਨੀ ਨਹੀਂ ਦਿੰਦੀ ਜਿਹਦੇ ਨਾਮ ਤੇ ਉਹ ਰਾਈਟਸ ਜਾਂ ਜਿਹੜੇ ਟ੍ਰਾਂਸਫਰ ਹੋਏ ਸਨ, ਅਦਾਇਗੀ ਵੀ PTC ਵੱਲੋਂ ਕੀਤੀ ਜਾਂਦੀ ਹੈ। ਤਾਂ ਉਹ 2007 ਦਾ ਪੀਰੀਅਡ ਹੋਵੇ, ਇਸ ਤਰ੍ਹਾਂ ਦੀ ਇੱਕ ਗੜਬੜ ਝਾਲੇ ਵਾਲੀ ਜੀ ਖੇਡ ਹੋਵੇ, ਤਾਂ ਤੁਹਾਨੂੰ ਪਤਾ ਹੀ ਆ ਬਈ ਕੋਈ ਉਹਦੇ ਤੇ ਵਿਵਾਦ ਹੋਏਗਾ ਹੀ ਹੋਏਗਾ, ਕਿਉਂਕਿ ਅਕਾਲੀਆਂ ਦੇ ਨਾਲ ਆ ਕੇ ਮੁੱਦਾ ਜੁੜ ਜਾਂਦਾ। ਤਾਂ ਬਹਰਹਾਲ ਉਹ ਚੀਜ਼ਾਂ ਦੱਬੀਆਂ ਗਈਆਂ ਸਨ, ਅਚਾਨਕ ਬਹੁਤ ਵੱਡੀਆਂ ਸੁਰਖੀਆਂ ਬਣੀਆਂ, ਫਿਰ ਉਹ ਦੱਬੀਆਂ ਗਈਆਂ। ਤਾਂ ਉਹਦੇ ਤੇ ਹੁਣ ਸਾਫ਼ ਹੋਣਾ ਚਾਹੀਦਾ ਹੈ, ਸਾਫ਼ ਕੀਤਾ ਜਾਣਾ ਚਾਹੀਦਾ। ਘੱਟੋ ਘੱਟ ਇਹ ਪਤਾ ਲੱਗਿਆ ਸ਼ਾਇਦ ਲੋਕਾਂ ਨੂੰ ਤਾਂ ਲੱਗਿਆ ਹੀ ਪਿਆ, ਪਰ ਉਹ ਸਾਫ਼ ਜ਼ਰੂਰ ਹੋਣਾ ਚਾਹੀਦਾ ਤੱਥਾਂ ਦੇ ਰਾਹੀਂ ਕਿ ਅਸਲ ਦੇ ਵਿੱਚ ਕੀ ਗੱਲਬਾਤ ਆ, ਕਿਉਂ ਇਹ ਸਭ ਕੁਛ ਕੀਤਾ ਜਾ ਰਿਹਾ। ਤਾਂ ਮੇਰੇ ਖਿਆਲ ਦੇ ਨਾਲ ਇੱਕ ਪੱਖ ਦਾ ਮੁੱਦਾ ਬਣਨਾ ਵੀ ਚਾਹੀਦਾ ਕਿ ਗੁਰਬਾਣੀ ਦੇ ਅਧਿਕਾਰ ਇੱਥੋਂ ਤੱਕ ਨਹੀਂ ਜਾਣੇ ਚਾਹੀਦੇ ਕਿ ਤੁਸੀਂ ਜਿਹੜੀਆਂ ਨਿਊਜ਼ ਪੋਰਟਲਸ ਨੇ ਛੋਟੀਆਂ ਛੋਟੀਆਂ, ਤੁਸੀਂ ਉਹਨਾਂ ਨੂੰ ਵੀ ਨੋਟਿਸ ਕਰ ਦਿੰਦੇ ਹੋ, ਤੁਸੀਂ ਉਹਨਾਂ ਨੂੰ ਵੀ ਕਹਿ ਦਿੰਦੇ ਹੋ ਕਿ ਲਿੰਕ ਬਲੌਕ ਕੀਤੇ ਜਾਣਗੇ, ਔਰ ਕਹਿ ਦਿੰਦੇ ਆ ਕਿ ਜੀ ਉਹਨਾਂ ਨਿਊਜ਼ ਪੋਰਟਲਸ ਦੇ ਥੱਲੇ ਐਡਾਂ ਚੱਲਦੀਆਂ, ਫਲਾਂ ਚੱਲਦਾ, ਤਨਖਾਹ ਚੱਲਦਾ, ਸਾਰਿਆਂ ਤੇ ਚੱਲੀ ਜਾਂਦਾ ਸਾਰਾ ਕੁਛ। ਤਾਂ ਇਹ ਹੁਣ ਗਿਆਨੀ ਹਰਪ੍ਰੀਤ ਸਿੰਘ ਤੇ ਬਹੁਤ ਹੱਦ ਤੱਕ ਨਿਰਭਰ ਕਰਦਾ ਕਿ ਉਹ ਇਸ ਮਸਲੇ ਦੀਆਂ ਪਰਤਾਂ ਖੁਲਵਾਉਣ ਔਰ ਇਹਦੇ ਤੇ ਕੋਈ ਠੋਸ ਫੈਸਲਾ ਲੈਣ, ਕਿਉਂਕਿ ਬਹੁਤ ਭਖਦਾ ਮੁੱਦਾ। ਦੇਖੋ ਅੱਜ ਤੋਂ 20 ਸਾਲ ਪਹਿਲਾਂ ਜਿਹੜਾ ਕਰਾਰ ਹੋਇਆ ਸੀ ਗੁਰਬਾਣੀ ਦੇ ਪ੍ਰਸਾਰਣ ਦਾ ਜਿਹੜਾ ਮਾਮਲਾ ਸੀ, ਉਹ ਕੁਛ ਹੋਰ ਕਿਸਮ ਦਾ ਸੀ। ਅੱਜ ਦੇ ਦੌਰ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਰਾਈਟਸ ਜਿਹੜੇ ਆ ਉਹ ਇੱਕ ਐਸਟ ਬਣ ਚੁੱਕੇ ਆ। ਤਾਂ ਉਹਨਾਂ ਤੋਂ ਇੱਕ ਧਿਰ ਕਮਾਈ ਕਰ ਰਹੀ ਹੈ ਔਰ ਦੂਜੀਆਂ ਜਿਹੜੀਆਂ ਧਿਰਾਂ ਇਸ ਖੇਤਰ ਦੇ ਵਿੱਚ ਪਲੇਅਰ ਹੈਗੀਆਂ ਨੇ ਉਹ ਚਾਹੁੰਦੀਆਂ ਕਿ ਸਾਨੂੰ ਵੀ ਰਾਈਟਸ ਮਿਲਣ, ਅਸੀਂ ਬਹੁਤ ਘੱਟ ਰੇਟ ਤੇ ਇਹਨਾਂ ਦਾ ਜਿਹੜਾ ਪ੍ਰਚਾਰ ਪ੍ਰਸਾਰ ਕਰ ਸਕਦੇ ਔਰ ਅਸੀਂ SGPC ਨੂੰ ਇਹਨਾਂ ਰਾਈਟਸ ਦੀ ਕੀਮਤ ਵੀ ਦੇਣ ਨੂੰ ਤਿਆਰ ਆ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਮਿੰਟ 'ਚ ਗੱਲ ਕਰਦੇ, ਕਹਿੰਦੇ ਪਾਕਿਸਤਾਨ ਗਏ ਕਬੱਡੀ ਖਿਡਾਰੀਆਂ ਦੇ ਉੱਤੇ ਕਾਰਵਾਈ ਤੈਅ। ਦੇਖੋ ਇਹ ਜਿਹੜੇ ਕਬੱਡੀ ਖਿਡਾਰੀ ਗਏ ਸਨ ਨਾ, ਇਹ ਪਤਾ ਨਹੀਂ ਹੁਣ ਕਿੱਥੇ ਘਾਟ ਰਹੀ ਆ। ਹਾਲਾਂਕਿ ਪਹਿਲਾਂ ਤੇ ਜਿਹੜੀ ਕਬੱਡੀ ਫੈਡਰੇਸ਼ਨ ਸੀ ਆਪਣੀ ਪੰਜਾਬ ਵਾਲੀ, ਇਹਨਾਂ ਨੇ ਕਿਹਾ ਕਿ ਸਾਨੂੰ ਪਤਾ ਹੀ ਨਹੀਂ ਹੈ। ਫਿਰ ਬਾਅਦ ਚ ਪੱਤਰ ਮਿਲ ਗਿਆ ਜਿਹਦੇ ਚ ਸਾਫ਼ ਹੋਇਆ ਸੀਗਾ ਕਿ ਇਹਨਾਂ ਨੂੰ ਸੱਦਾ ਪੱਤਰ ਮਿਲਿਆ, ਇਹਨਾਂ ਨੇ ਮਨਜ਼ੂਰ ਕੀਤਾ। ਮਾਮਲਾ ਲਾਹੌਰ ਦੇ ਵਿੱਚ ਜਿਹੜਾ ਚੱਲਿਆ ਸੰਸਾਰ ਕੱਪ ਕਹਿੰਦੇ ਉਹ ਤੇ ਕਬੱਡੀ ਦਾ, ਪਰ ਬਾਅਦ ਵਿੱਚ ਪਤਾ ਲੱਗਿਆ ਕਿ ਉਹ ਅਧਿਕਾਰਤ ਨਹੀਂ ਹੈ, ਰਿਕੋਗਨਾਈਜ਼ ਨਹੀਂ ਹੈ। ਤਾਂ ਉਹਦੇ ਵਿੱਚ ਕੀ ਹੈ ਕਿ ਸਾਡੇ ਇੱਥੋਂ 45-50 ਮੁੰਡੇ ਗਏ ਕਬੱਡੀ ਖੇਡਣ। ਹਾਲਾਂਕਿ ਉੱਥੇ ਇਹ ਵੀ ਵਿਵਾਦ ਆ ਕਿ ਇਹਨਾਂ ਨੂੰ ਇੰਪੋਰਟ ਕੀਤਾ ਗਿਆ, ਕੋਈ ਕਿਸੇ ਟੀਮ 'ਚ ਖੇਡ ਰਿਹਾ, ਕੋਈ ਕਿਸੇ ਟੀਮ 'ਚ ਖੇਡ ਰਿਹਾ। ਤਾਂ ਰੌਲਾ ਕੀ ਪਿਆ ਕਿ ਖੇਡ ਮੰਤਰਾਲੇ ਨੇ ਆਖਿਆ ਕਿ ਸਾਡੇ ਤੋਂ ਕੋਈ ਮਨਜ਼ੂਰੀ ਨਹੀਂ ਲੈ ਕੇ ਗਿਆ। ਜਿਹੜੀ ਹੋ ਰਿਹਾ ਇੱਕ ਮੇਰੇ ਖਿਆਲ ਦੇ ਨਾਲ ਐਮੇਚਿਓਰ ਕਬੱਡੀ ਫੈਡਰੇਸ਼ਨ ਹੈ ਜਿਹੜੀ, ਉਹ ਵੀ ਕਹਿੰਦੀ ਹੈ ਕਿ ਸਾਡੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਸੀਗੀ ਇਸ ਬਾਬਤ, ਜਿਹੜੀ ਕਿ ਭਾਰਤ ਦੀ ਸਰਕਲ ਕਬੱਡੀ ਨੂੰ ਦੇਖਦੀ ਹੈ, ਐਮੇਚਿਓਰ ਕਬੱਡੀ ਨੂੰ ਦੇਖਦੀ ਹੈ। ਤਾਂ ਉਹ ਵੀ ਕਹਿੰਦੀ ਹੈ ਕਿ ਸਾਡੇ ਕੋਲ ਕੋਈ ਪ੍ਰਵਾਨਗੀ ਨਹੀਂ ਮੰਗੀ ਗਈ, ਸਾਡੇ ਕੋਲ ਕੋਈ ਇਸ ਤਰ੍ਹਾਂ ਦੀ ਚਿੱਠੀ ਪੱਤਰੀ ਨਹੀਂ ਆਈ। ਉਸ ਤੋਂ ਬਾਅਦ ਫਿਰ ਇਹ ਰੌਲਾ ਵੱਧਦਾ ਗਿਆ। ਹੁਣ ਇਹ ਆ ਕਿ ਜਿਹੜਾ ਹੈਗਾ ਖੇਡ ਮੰਤਰਾਲਾ, ਉਹਦੇ ਵੱਲੋਂ ਇਹ ਤਕਰੀਬਨ ਤੈਅ ਕਰ ਦਿੱਤਾ ਗਿਆ ਕਿ ਕਾਰਵਾਈ ਹੋਊਗੀ। ਹਾਲਾਂਕਿ ਉਧਰਲੇ ਜਿਹੜੇ ਖਿਡਾਰੀ ਆ ਉਹਨਾਂ ਦਾ ਤਾਂ ਨਹੀਂ ਆਇਆ ਹਜੇ ਪੱਖ, ਜਿਹੜੇ ਉੱਥੇ ਖੇਡ ਰਹੇ ਆ ਇੱਧਰ ਇੰਡੀਆ ਵੱਲੋਂ, ਕਿਉਂਕਿ ਰੌਲਾ ਇਹ ਪੈ ਗਿਆ ਕਿ ਉਹਨਾਂ ਨੇ ਭਾਰਤ ਦਾ ਇੱਕ ਤੇ ਫਲੈਗ ਇਸਤੇਮਾਲ ਕੀਤਾ ਤੇ ਦੂਸਰਾ ਅਧਿਕਾਰਤ ਤੌਰ ਤੇ ਜਿੱਦਾਂ ਮਾਰਚ ਪਾਸਟ ਹੁੰਦਾ ਉਹਦੇ 'ਚ ਉਹਨਾਂ ਨੇ ਸ਼ਮੂਲੀਅਤ ਕੀਤੀ ਹੈ। ਵੈਸੇ ਇਹ ਗੱਲ ਗਲਤ ਆ ਕਿ ਜਾਂ ਤੇ ਤੁਸੀਂ ਇੱਥੋਂ ਸਾਰੀਆਂ ਪ੍ਰਕਿਰਿਆਵਾਂ ਪੂਰੀਆਂ ਕਰਕੇ ਜਾਓ, ਰਸਮਾਂ ਪੂਰੀਆਂ ਕਰਕੇ ਜਾਓ, ਕਿਉਂਕਿ ਤੁਸੀਂ ਕਿਸੇ ਰਾਸ਼ਟਰ ਨੂੰ ਜਾਂ ਕਿਸੇ ਦੇਸ਼ ਨੂੰ ਜੇ ਤੁਸੀਂ ਉੱਥੇ ਰਿਪਰੈਜ਼ੈਂਟ ਕਰਨਾ ਤਾਂ ਤੁਹਾਨੂੰ ਇਹ ਸਾਰੀਆਂ ਮਨਜ਼ੂਰੀਆਂ ਜਿਹੜੀਆਂ ਲੈਣੀਆਂ ਜ਼ਰੂਰੀ ਹੁੰਦੀਆਂ। ਦੂਜੀ ਗੱਲ ਇਹ ਹੈ ਕਿ ਕੀ ਖਿਡਾਰੀ ਹੁਣ ਜ਼ਿੰਮੇਵਾਰ ਹੈਗੇ ਨੇ, ਕਿਉਂਕਿ ਸਾਰੀ ਗਾਦ ਡਿੱਗਣੀ ਖਿਡਾਰੀਆਂ ਤੇ। ਤਾਂ ਇਹ ਵੀ ਵੇਖਣਾ ਚਾਹੀਦਾ ਨਾ ਕਿ ਉਹਨਾਂ ਨੂੰ ਘੱਲਣ ਵਾਲੇ ਕੌਣ ਆ, ਪ੍ਰਬੰਧਕ ਨੇ ਜਾਂ ਹੋ ਰਿਹਾ। ਔਰ ਤੀਜੀ ਗੱਲ ਇਹ ਆ ਕਿ ਕੀ ਇਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਇਹ ਜਿਹੜੇ ਖਿਡਾਰੀ ਉੱਥੇ ਜਾ ਰਹੇ ਆ, ਇਹ ਏਡਾ ਵੱਡਾ ਦਲ ਜਾ ਰਿਹਾ, ਕਾਹਦੇ ਵਾਸਤੇ ਜਾ ਰਿਹਾ, ਕੋਈ ਇੰਟੈਲੀਜੈਂਸ ਹੀ ਨਹੀਂ ਹੈ। ਉਦਾਂ ਤੇ ਪਾਕਿਸਤਾਨ ਤੇ ਬੜੀ ਆਵਾਜ਼ ਅੱਖ ਰੱਖਦੇ ਆ। ਤਾਂ ਕਹਿਣ ਦਾ ਮਤਲਬ ਕਿ ਖਿਡਾਰੀ ਤਾਂ ਹੁਣ ਰਗੜੇ ਜਾਣਗੇ, ਤਾਂ ਤੈਅ ਆ ਖਿਡਾਰੀਆਂ ਤੇ ਪਾਬੰਦੀ ਲਾ ਸਕਦੇ ਆ, ਲਾ ਵੀ ਦੇਣੀ ਇਹਨਾਂ ਨੇ। ਵੈਸੇ ਵੀ ਤੁਹਾਨੂੰ ਪਤਾ ਹੀ ਹੈ ਜਿੱਦਾਂ ਦਾ ਮਾਹੌਲ ਬਣਿਆ ਪਿਆ। ਪਰ ਰੌਲਾ ਇਹ ਆ ਕਿ ਕਬੱਡੀ ਖਿਡਾਰੀ ਤਾਂ ਤੁਸੀਂ ਰਗੜ ਦਿਓਗੇ, ਜਿਹੜੇ ਪ੍ਰਬੰਧਕ ਜਿਨ੍ਹਾਂ ਨੇ ਉਹਨਾਂ ਨੂੰ ਘੱਲਿਆ ਜਾਂ ਜਿਨ੍ਹਾਂ ਨੇ ਇਹ ਸਾਰੀਆਂ ਰਸਮਾਂ ਪੂਰੀਆਂ ਕਰਨੀਆਂ ਸੀ ਉਹਨਾਂ ਵਾਸਤੇ ਕੀ ਕਾਰਵਾਈ ਤੁਸੀਂ ਕਰੋਗੇ। ਔਰ ਦੂਜੀ ਗੱਲ ਇਹ ਹੈ ਕਿ ਇਸ ਤਰ੍ਹਾਂ ਦੀਆਂ ਤੁਹਾਨੂੰ ਪਾਬੰਦੀਆਂ ਲਾਉਣ ਦੀ ਕੀ ਜ਼ਰੂਰਤ ਹੈ। ਖੇਡਾਂ ਤੇ ਖੇਡਣ ਦਾ ਕੰਮ ਚੱਲਦਾ ਰਹੇ ਤਾਂ ਠੀਕ ਆ,
ਇਹਨਾਂ ਨੇ ਆ ਦੇਖੋ ਸੰਸਾਰ ਕੱਪ ਇੱਥੇ ਹੋਇਆ ਸੀ ਆਪਣੇ, ਜਦੋਂ ਬਾਬੇ ਦੇ ਸਮਾਗਮ ਚੱਲਦੇ ਪਏ ਸਨ ਤਾਂ ਉਦੋਂ ਇਹਨਾਂ ਨੂੰ ਨਹੀਂ ਸੀ ਵੀਜ਼ਾ ਦਿੱਤਾ ਪਾਕਿਸਤਾਨ ਦੇ ਕਬੱਡੀ ਖਿਡਾਰੀਆਂ ਨੂੰ। ਇਹ ਵੀ ਇੱਕ ਰੌਲਾ ਕਿ ਤੁਸੀਂ ਖੁੱਲੀ ਰੱਖੋ ਇਸ ਮਾਮਲੇ ਦੇ ਵਿੱਚ ਨੀਤੀ ਕਿ ਹਾਂ ਭਾਈ ਖੇਡਾਂ ਖੂਡਾਂ ਤੇ ਕੋਈ ਪਾਬੰਦੀ ਨਹੀਂ ਹੈ, ਤੇ ਜੇ ਖੁੱਲਾ ਹੋਵੇ ਕੰਮ ਤੇ ਆਪੇ ਅਗਲਾ ਰਸਮਾਂ ਵੀ ਪੂਰੀਆਂ ਕਰ ਲਵੇ। ਮੇਰੇ ਖਿਆਲ ਦੇ ਨਾਲ ਇਹ ਵੀ ਇੱਕ ਡਰ ਬਣਿਆ ਰਹਿੰਦਾ ਕਿ ਇਹਨਾਂ ਨੇ ਇਜਾਜ਼ਤ ਨਹੀਂ ਦੇਣੀ। ਸ਼ਾਇਦ ਹੋ ਸਕਦਾ ਹੋਵੇ ਤਾਂ ਹੀ ਕਹਿੰਦੇ ਹੁਣ ਕਿ ਚਲੋ ਨਾਮ ਵਾਹਵਾ ਉੱਥੇ ਰੱਖਿਆ ਉਹਨਾਂ ਨੇ ਤੇ ਚੋਰੀ ਚੱਪੇ ਦੇ ਨਾਲ ਹੀ ਕੰਮ ਚਲਾ ਲਓ। ਪਰ ਜੋ ਵੀ ਹੈ ਹੁਣ ਕਾਰਵਾਈ ਜਿਹੜੀ ਆ ਉਹ ਹੋਣੀ ਤੈਅ ਆ ਇਹਨਾਂ ਖਿਡਾਰੀਆਂ ਤੇ, ਕਿਉਂਕਿ ਜੋ ਮੈਚੁਰ ਕਬੱਡੀ ਫੈਡਰੇਸ਼ਨ ਉਹਨੇ ਖੇਡ ਮੰਤਰਾਲੇ ਨੂੰ ਕਹਿਤਾ ਕਿ ਤੁਸੀਂ ਚੱਕ ਦਿਓ ਕੰਮ। ਔਰ ਦੂਜੇ ਪਾਸੇ ਸੁਨੀਲ ਜਾਖੜ ਉਹ ਬੜਾ ਸਖਤ ਵਿਰੋਧ ਕਰ ਰਹੇ ਹੋ। ਕਮਾਲ ਦੀ ਗੱਲ ਹੈ, ਖਿਡਾਰੀਆਂ ਦੀ ਮਨਸ਼ਾ ਤੇ ਵੀ ਸਵਾਲ ਚੁੱਕ ਰਿਹਾ। ਚਲੋ ਮੈਂ ਇਸ ਗੱਲ ਦੇ ਨਾਲ ਸਹਿਮਤ ਹਾਂ ਕਿ ਜੇ ਕਿਸੇ ਨੇ ਅਨੁਸ਼ਾਸਨ ਤੋੜਿਆ ਜਾਂ ਕਿਸੇ ਨੇ ਬਗੈਰ ਰਸਮਾਂ ਪੂਰੀਆਂ ਕੀਤੀਆਂ ਤੋਂ ਕਦਮ ਚੁੱਕਿਆ, ਠੀਕ ਹੈ, ਉਹਦੇ ਤੇ ਕੋਈ ਅਨੁਸ਼ਾਸਨਾਤਮਕ ਕਾਰਵਾਈ ਜਿਹੜੀ ਬਣਦੀ ਆ ਕੀਤੀ ਜਾ ਸਕਦੀ ਆ। ਪਰ ਇਹ ਕਹਿ ਰਹੇ ਆ ਕਿ ਇਹ ਤੇ ਕੋਈ ਸਾਜ਼ਿਸ਼ ਹੈ ਜੀ, ਉਧਰ ਸਾਜ਼ਿਸ਼ ਆ। ਬੰਦਾ ਪੁੱਛੇ ਕਿ ਜਿਹੜੀ ਇਹ ਅਰੂਸਾ ਬੈਠੀ ਆ, ਤੁਸੀਂ ਕਦੇ ਉਹਦੇ ਤੇ ਕੋਈ ਸਵਾਲ ਕਿਉਂ ਨਹੀਂ ਕਰਦੇ? ਸਭ ਤੋਂ ਵੱਡੀ ਗੱਲ ਆ ਕਿ ਤੁਸੀਂ ਉਹਦੇ ਤੇ ਕੋਈ ਸਵਾਲ ਨਹੀਂ ਕਰਦੇ। ਹੁਣ ਦੇਖੋ ਮੈਂ ਵਾਰ-ਵਾਰ ਕਹਿ ਰਿਹਾ ਕਿ ਕਬੱਡੀ ਖਿਡਾਰੀਆਂ ਦੀ ਗਲਤੀ ਹੋ ਸਕਦੀ ਆ, ਪ੍ਰਬੰਧਕਾਂ ਦੀ ਗਲਤੀ ਹੋ ਸਕਦੀ ਆ, ਠੀਕ ਆ, ਅਨੁਸ਼ਾਸਨਾਤਮਕ ਕਾਰਵਾਈ ਹੋ ਸਕਦੀ ਆ ਉਹਨਾਂ ਤੇ, ਕੋਈ ਸ਼ੱਕ ਨਹੀਂ। ਪਰ ਜੇ ਤੁਸੀਂ ਆਖੋ ਉਹ ਕੀ ਉਹ ਫੀਮ ਲੈਣ ਗਏ ਆ ਜਾਂ ਉੱਥੋਂ ਹੈਰੋਇਨ ਲੈ ਕੇ ਆਉਣਗੇ ਜਾਂ ਕਿ ਉਹ ISI ਲਈ ਕੰਮ ਕਰਨ ਲੱਗ ਪੈਣਗੇ, ਗਲਤ ਗੱਲ ਹੈ। ਉਹ ਖੇਡਣ ਗਏ ਆ, ਜੋ ਰਸਮਾਂ ਪੂਰੀਆਂ ਹੋਣੀਆਂ ਚਾਹੀਦੀਆਂ ਸੀ ਜੇ ਨਹੀਂ ਕੀਤੀਆਂ ਤਾਂ ਤੁਸੀਂ ਠੀਕ ਹੈ ਦੰਡਾਤਮਕ ਕਾਰਵਾਈ ਕਰੋ। ਪਰ ਆ ਜਿਹੜੇ ਇਲਜ਼ਾਮ ਲਾਉਣੇ ਗਲਤ ਹੈ ਖਿਡਾਰੀਆਂ ਤੇ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਪੰਜਾਬ ਸਰਕਾਰ ਦੇ ਦਾਅਵੇ ਖੋਖਲੇ, ਪੰਜਾਬ ਅੰਦਰ ਨਸ਼ੇੜੀਆਂ ਦੇ ਵਿੱਚ ਇਜ਼ਾਫਾ ਹੋਇਆ ਇਹਨਾਂ ਆંકੜਿਆਂ 'ਚ। ਦੇਖੋ ਬਿਲਕੁਲ ਇਹ ਨਾ ਅਧਿਕਾਰਤ ਅੰਕੜੇ ਆਉਂਦੇ ਆ। ਅਸਲ ਦੇ ਵਿੱਚ ਕੀ ਹੁੰਦਾ ਕਿ ਇਹ ਅੰਕੜੇ ਹੁਣ ਘਰ ਘਰ ਤੱਕ ਕੋਈ ਸਟੱਡੀ ਹੁੰਦੀ ਨਹੀਂ, ਤੁਹਾਨੂੰ ਸਭ ਨੂੰ ਪਤਾ ਹੀ ਆ। ਇਹ ਕੀ ਕਰਦੇ ਆ ਕਿ ਜਿਹੜੇ ਆਪਣੇ ਨਸ਼ਾ ਛਡਾਊ ਕੇਂਦਰ ਹੁੰਦੇ ਆ, ਖਾਸ ਤੌਰ ਤੇ ਅਧਿਕਾਰਤ ਹੁੰਦੇ ਆ, ਜੋ ਉਹਨਾਂ ਦੇ ਵਿੱਚ ਰਜਿਸਟਰਡ ਹੁੰਦੇ ਆ ਨਾ, ਜਾਂ ਜਿਹੜੇ ਉੱਥੇ ਆਉਂਦੇ ਜਾਂਦੇ ਆ ਜਾਂ ਇਸ ਤਰ੍ਹਾਂ ਦੀਆਂ ਮਤਲਬ ਕਿ ਜੋ ਹੁੰਦੀਆਂ ਉਹਨਾਂ ਦੇ ਕੋਲ ਦਰਜ ਰਿਪੋਰਟਾਂ, ਉੱਥੋਂ ਹੀ ਅੰਕੜੇ ਚੱਕੇ ਜਾਂਦੇ ਆ। ਬਹੁਤ ਘੱਟ ਸਟੱਡੀ ਜਿਹੜੀ ਉਹ ਗਰਾਊਂਡ ਤੇ ਹੁੰਦੀ ਆ। ਤਾਂ ਉਹਨਾਂ ਦੇ ਆਧਾਰ ਤੇ ਹੀ ਸਿਹਤ ਵਿਭਾਗ ਨੇ ਜਿਹੜੀ ਪਿਛਲੇ ਮਹੀਨੇ ਰਿਪੋਰਟ ਜਾਰੀ ਕੀਤੀ ਆ, ਉਹਦੇ 'ਚ ਇਹਨਾਂ ਨੇ ਆਖਿਆ ਕਿ 80,000 ਨਵੇਂ ਨਸ਼ੇੜੀ ਜਿਹੜੇ ਆ ਉਹਨਾਂ ਦੇ ਕੇਸ ਸਾਹਮਣੇ ਆਏ ਜੋ ਹੈਰੋਇਨ ਦਾ ਇਸਤੇਮਾਲ ਕਰਦੇ ਆ। ਹੈਰੋਇਨ ਨਸ਼ਾ ਤੁਹਾਨੂੰ ਪਤਾ ਹੀ ਹੈ, ਯਾਨੀ ਚਿੱਟੇ ਦਾ। ਤਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ 215 ਨਸ਼ੇੜੀ ਹਰ ਦਿਨ ਇਹਦੇ ਵਿੱਚ ਜੁੜਦੇ ਗਏ ਇਸ ਸੂਚੀ ਦੇ ਵਿੱਚ। ਇਹ 80,000 ਦਾ ਅੰਕੜਾ, ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਇਹ ਅਧਿਕਾਰਤ ਅੰਕੜਾ ਕਿੱਥੋਂ ਲਿਆ ਹੋਏਗਾ ਉਹਨਾਂ ਨੇ, ਜਿਹੜਾ ਕਿ ਕਾਗਜ਼ਾਂ ਦੇ ਵਿੱਚ ਆ ਗਿਆ ਹੋਊਗਾ। ਜੇ ਗਰਾਊਂਡ ਤੇ ਜਾ ਕੇ ਸਟੱਡੀ ਕੀਤੀ ਜਾਊਗੀ ਤਾਂ ਇਹ ਅੰਕੜਾ ਹੋਰ ਵੀ ਭਿਆਨਕ ਹੋਏਗਾ। ਤਾਂ ਇਹਦੇ ਵਿੱਚ ਇੱਕ ਚੀਜ਼ ਤੇ ਜਿਹੜੀ ਆ ਉਹ ਸਾਬਤ ਹੋ ਜਾਂਦੀ ਆ ਕਿ ਜੋ ਅੰਕੜਾ ਦਿੱਤਾ ਜਾਂਦਾ ਕਿ ਅਸੀਂ 40,000 ਤਸਕਰ ਫੜ ਲਿਆ ਪਿਛਲੇ 3 ਸਾਲਾਂ 'ਚ, 45,000 ਤਸਕਰ ਫੜ ਲਿਆ, ਉਹ ਕੋਈ ਅਸਰਕਾਰਕ ਚੀਜ਼ ਨਹੀਂ ਹੈ। ਕਿਉਂਕਿ ਜੇ ਅਸਰ ਹੁੰਦਾ ਹੋਵੇ, ਜਿੱਦਾਂ ਇਹ ਕਹਿੰਦੇ ਕਿ ਅਸੀਂ ਲੱਕ ਤੋੜਨ ਦੀ ਸਹੁੰ ਚੁੱਕੀ ਸੀ ਨਸ਼ੇ ਦੀ, ਤਾਂ ਉਹ ਲੱਕ ਅਸੀਂ ਤੋੜ ਦਿੱਤਾ ਜਾਂ ਤੋੜ ਰਹੇ ਹਾਂ। ਪਰ ਜੇ ਉਹ ਲੱਕ ਟੁੱਟਾ ਹੁੰਦਾ ਤਾਂ ਇਸ ਤਰ੍ਹਾਂ ਗਿਣਤੀ ਨਾ ਵੱਧਦੀ ਨਸ਼ੇੜੀਆਂ ਦੀ, ਜਿਹੜੀ ਕਿ ਹੁਣ ਇਹਨਾਂ ਦੇ ਆਪਣੇ ਸਿਹਤ ਵਿਭਾਗ ਦੀ ਹੋਈ ਰਿਪੋਰਟ ਦੇ ਵਿੱਚ ਜ਼ਾਹਰ ਹੁੰਦੀ ਪਈ ਆ। ਤਾਂ ਇਹਦੇ ਵਿੱਚ ਹੁਣ ਸਮੱਸਿਆ ਸਭ ਤੋਂ ਵੱਡੀ ਜਿਹੜੀ ਆ ਉਹ ਹੈ ਹੈਰੋਇਨ ਨਸ਼ੇ ਦੀ, ਕਿ ਉਹ ਨਸ਼ਾ ਕੋਈ ਛੋਟਾ ਮੋਟਾ ਨਹੀਂ ਹੈ। ਦੇਖੋ ਸ਼ਰਾਬ ਦੀ ਖਪਤ ਆ ਜਾਂ ਭੁੱਕੀ ਦੀ ਖਪਤ ਆ, ਅਫੀਮ ਦੀ ਖਪਤ ਆ, ਉਹ ਸਮਝਿਆ ਜਾਂਦਾ ਕਿ ਇੰਨਾ ਮਾਰੂ ਅਸਰ ਨਹੀਂ ਹੁੰਦਾ ਉਹਨਾਂ ਚੀਜ਼ਾਂ ਦਾ। ਬਟ ਜਿਹੜਾ ਇਹ ਆ ਹੈਰੋਇਨ ਦਾ, ਤੁਹਾਨੂੰ ਪਤਾ ਹੀ ਕਿ ਹੈਰੋਇਨ ਦੇ ਨਾਲ ਅਲਾਮਤਾਂ ਕਿੰਨੀਆਂ ਆ ਜਾਂਦੀਆਂ। ਤਾਂ ਦੇਖੋ ਏਡਸ ਦਾ ਅੰਕੜਾ ਵੀ ਸਾਡਾ ਨਾਲ ਦੀ ਨਾਲ ਵੱਧ ਜਾਂਦਾ, ਔਰ ਕ੍ਰਾਈਮ ਦਾ ਗ੍ਰਾਫ ਵੀ ਸਾਡਾ ਜਿਹੜਾ ਉਹ ਦਿਨੋਂ ਦਿਨ ਵੱਧਦਾ ਇਹਨਾਂ ਚੀਜ਼ਾਂ ਦੇ ਨਾਲ। ਤੇ ਜਿਹੜੀ ਆਰਥਿਕ ਸੱਟ ਪੈਂਦੀ ਹੈ ਸਾਨੂੰ, ਉਹ ਤੇ ਦੇਖੋ ਕਿੰਨੀ ਵੱਡੀ, ਉਹ ਕਦੇ ਅਸੀਂ ਸੋਚਿਆ ਹੀ ਨਹੀਂ ਹੋਣਾ। ਹੁਣ ਦੇਖੋ ਇੱਕ ਘਰ ਦੇ ਵਿੱਚ ਇੱਕ ਬੱਚਾ 20 ਸਾਲ ਦਾ, ਕਿੱਥੇ ਤੇ ਉਹਨੇ ਉਸ ਉਮਰ ਦੇ ਵਿੱਚ ਭਰਪੂਰ ਕਮਾਈ ਕਰਨੀ ਆ, ਤੇ ਕਿੱਥੇ ਉਹ ਪਰਿਵਾਰ ਤੇ ਬੋਝ ਬਣ ਗਿਆ। ਉਲਟਾ ਜੋ ਹੁੰਦਾ ਖੋ ਖਿੰਝ ਕੇ ਲੈ ਜਾਂਦਾ ਤੇ ਕਈ ਵਾਰ ਚੋਰੀਆਂ ਤੱਕ ਵੀ ਕਰਦਾ। ਤਾਂ ਕਹਿਣ ਦਾ ਮਤਲਬ ਕਿ ਆਰਥਿਕ ਤੌਰ ਤੇ ਤਾਂ ਸੱਟ ਹੈ ਹੀ ਹੈ, ਸਾਨੂੰ ਇਹ ਸਮਾਜਿਕ ਤੌਰ ਤੇ ਵੀ ਬਹੁਤ ਵੱਡੀ ਸੱਟ ਪਹੁੰਚਾ ਰਹੀ ਹੈ। ਜੀ ਜੀ ਬਿਲਕੁਲ। ਅਗਲੀ ਜਿਹੜੀ ਮਿੰਟੂ ਜੀ ਆਪਾਂ ਗੱਲ ਕਰਦੇ, ਕਹਿੰਦੇ ਸਿੱਖਾਂ ਦੀ ਵੋਟ ਜੰਮ ਕੇ ਵਰੀ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ, ਤੇ ਇਹ ਵੀ ਖਬਰ ਆ ਵੀ ਔਰਤਾਂ ਦੇ ਵੱਲੋਂ ਵੀ ਡਾਢੀ ਵੋਟਿੰਗ ਇਹਨਾਂ ਨੂੰ ਹੋਈ ਆ। ਬਿਲਕੁਲ, ਔਰਤਾਂ ਨੂੰ ਦੇਖੋ ਜੀ ਉਹਨਾਂ ਨੇ ਕਾਫੀ ਸਹੂਲਤਾਂ ਦਿੱਤੀਆਂ। ਜਿਹੜਾ ਤੁਸੀਂ ਇਹ ਸਵਾਲ ਕੀਤਾ ਬਿਲਕੁਲ ਸਹੀ ਹੈ, ਵਾਜਬ ਹੈ। ਉਹਨਾਂ ਨੇ ਸਹੂਲਤਾਂ ਦਿੱਤੀਆਂ ਔਰ ਔਰਤਾਂ ਵੀ ਮੇਰੇ ਖਿਆਲ ਦੇ ਨਾਲ, ਕਿਉਂਕਿ ਇੱਕ ਹੁੰਦੇ ਪ੍ਰੀ ਪੋਲ ਜਿਹੜੇ ਹੁੰਦੇ ਆ, ਸਾਰੇ ਅੰਕੜੇ ਇਕੱਠੇ ਕੀਤੇ ਜਾਂਦੇ ਆ, ਇੱਕ ਹੁੰਦਾ ਪੋਸਟ ਪੋਲ, ਵੋਟਾਂ ਤੋਂ ਬਾਅਦ ਇਹ ਚੀਜ਼ਾਂ ਜਿਹੜੀਆਂ ਉਹ ਵੇਖੀਆਂ ਜਾਂਦੀਆਂ ਕਿ
ਹਾਂ ਭਾਈ ਕਿਹਨੂੰ ਵੋਟ ਜ਼ਿਆਦਾ ਹੋਈ ਆ। ਸਿੱਖ ਵੋਟ ਜਿਹੜੀ ਆ ਉਹ ਤਕਰੀਬਨ ਜੇ ਆਪਾਂ ਦੇਖੀਏ ਤਾਂ ਆਮ ਆਦਮੀ ਪਾਰਟੀ ਦੇ ਹੱਕ 'ਚ ਹੀ ਭੁਗਤੀ ਆ। ਔਰ ਇਹਦੇ ਵਿੱਚ ਜਿਹੜੇ ਅੰਕੜੇ ਆ ਉਹ ਤੁਸੀਂ ਦੇਖ ਲਓ, ਜਿੱਦਾਂ ਲਾ ਲਓ ਕਿ ਮੇਰੇ ਖਿਆਲ ਦੇ ਨਾਲ ਆਲਮੋਸਟ 67% ਜਿਹੜੇ ਆ ਸਿੱਖਾਂ ਦੇ ਵੋਟ ਉਹ ਗਏ ਆ ਆਮ ਆਦਮੀ ਪਾਰਟੀ ਨੂੰ, 28% ਜਿਹੜੇ ਆ ਉਹ ਭਾਜਪਾ ਨੂੰ ਗਏ ਆ। ਤਾਂ ਇੱਥੇ ਭਾਜਪਾ ਦਾ ਯਤਨ ਜਿਹੜਾ ਸੀਗਾ ਕਿ ਅਸੀਂ ਸਿੱਖਾਂ ਨੂੰ ਰੁਝਾ ਲਈਏ, ਉਹ ਯਤਨ ਵੀ ਕਿਤੇ ਨਾ ਕਿਤੇ ਪੁੱਠਾ ਪਿਆ। ਔਰ ਜਿੱਥੇ ਸਿੱਖ ਬਹੁਲਤਾ ਸੀਗੀ ਸੀਟਾਂ ਤੇ ਉੱਥੇ ਵੀ ਭਾਰਤੀ ਜਨਤਾ ਪਾਰਟੀ ਹਾਰੀ ਹੈ। ਤਾਂ ਪੁਰਸ਼ਾਂ ਦੇ ਮੁਕਾਬਲੇ ਜਿੱਦਾਂ ਦੇਖੀਏ ਇਸਤਰੀਆਂ ਦੀ ਜੇ ਗਿਣਤੀ, ਜਿਵੇਂ ਤੁਸੀਂ ਕਿਹਾ ਕਿ ਇਸਤਰੀਆਂ ਨੇ 60% ਵੋਟ ਕੀਤੀ ਹੈ, 35% ਭਾਜਪਾ ਨੂੰ ਹੋਈ ਹੈ ਤੇ 60% ਆਮ ਆਦਮੀ ਪਾਰਟੀ ਨੂੰ ਹੋਈ ਹੈ। ਤਾਂ ਇਹ ਇੱਕ ਬਹੁਤ ਵੱਡਾ ਫਰਕ ਹੈ। ਔਰ ਦੂਜਾ ਜਿਹੜਾ ਜ਼ਰੂਰੀ ਫਰਕ ਹੈ ਨਾ ਸਮਝਣ ਦਾ, ਉਹ ਇਹ ਆ ਕਿ ਜਿੱਦਾਂ ਲਾ ਲਓ ਕਿ ਉੱਚ ਜਾਤੀ ਜਿਹਨੂੰ ਆਪਾਂ ਸਵਰਨ ਜਾਤੀ ਵੋਟ ਕਹਿੰਦੇ ਆ, ਉਹ ਵੋਟ ਜਿਹੜੀ ਆ ਉਹ ਇਸ ਤਰ੍ਹਾਂ ਪਈ ਹੈ ਭਾਜਪਾ ਨੂੰ ਕਿ ਬ੍ਰਾਹਮਣਾਂ ਦੀ 55% ਗਈ, ਫਿਰ ਰਾਜਪੂਤਾਂ ਦੀ 54%, ਜਿਹੜੇ ਬਾਣੀ ਹੁੰਦੇ 53%, ਹੋਰ ਜਿਹੜੀਆਂ ਉੱਚ ਜਾਤੀ 51%। ਜਦ ਕਿ ਆਮ ਆਦਮੀ ਪਾਰਟੀ ਨੂੰ ਇਹਦੇ ਮੁਕਾਬਲੇ 40, 43, 42, 43 ਇੱਥੇ ਰਹੀ ਆ। ਪਰ ਫਰਕ ਕਿੱਥੇ ਪਿਆ? ਫਰਕ ਆ ਕੇ ਪਿਆ ਜਿਹੜੀ ਗਲਤ ਵੋਟ ਸੀਗੀ, ਗਲਤ ਵੋਟ। ਜਿੱਦਾਂ ਲਾ ਲਓ, ਮੈਂ ਤੁਹਾਨੂੰ ਇੱਕ ਅੰਕੜਾ ਦੇ ਦਿੰਦਾ, ਇਹ ਅੰਕੜਾ ਮੈਂ ਆਪਦੇ ਕੋਲੋਂ ਨਹੀਂ, ਜੋ CSDS ਲੋਕ ਨੀਤੀ ਇੰਡੀਅਨ ਐਕਸਪ੍ਰੈਸ ਨੇ ਜਾਰੀ ਕੀਤਾ ਉਹ ਦੱਸ ਰਿਹਾ। ਉਹਦੇ ਚੋਂ ਕਹਿੰਦੇ ਕਿ ਜਿਹੜੀਆਂ ਜਿੱਦਾਂ ਪਛੜੀਆਂ ਜਾਤਾਂ, ਪਛੜੀ ਵੈਸੇ ਸ਼ਬਦ ਇਸਤੇਮਾਲ ਕਰਨ ਲੱਗਿਆ ਥੋੜੀ ਤਕਲੀਫ ਹੁੰਦੀ ਹੈ, ਤਾਂ ਜਿਹੜੇ ਸਾਡੇ ਹੋਰ ਜਿੱਦਾਂ ਦਲਿਤ ਭਾਈਚਾਰੇ, ਜੱਟ, ਵਾਲਮੀਕ ਜਾਂ ਹੋਰ ਦਲਿਤ ਭਾਈਚਾਰੇ ਆ, ਉਹਦੇ ਵਿੱਚ ਲਾ ਲਓ ਕਿ ਜੱਟ ਜਿਹੜੇ ਆ 22% ਜਾਂਦੇ ਭਾਜਪਾ ਵੱਲ, ਜਦ ਕਿ 72% ਚਲੇ ਜਾਂਦੇ ਆਮ ਆਦਮੀ ਪਾਰਟੀ ਵੱਲ। ਵਾਲਮੀਕ 29% ਭਾਰਤੀ ਜਨਤਾ ਪਾਰਟੀ ਵੱਲ, 65% ਆਮ ਆਦਮੀ ਪਾਰਟੀ ਵੱਲ। ਮੁਸਲਿਮ 83% ਚੱਲ ਜਾਂਦੇ ਆ ਆਮ ਆਦਮੀ ਪਾਰਟੀ ਵੱਲ, ਤੇ ਇਹਨਾਂ ਵੱਲ ਰਹਿੰਦੇ ਸਿਰਫ 3%। ਤਾਂ ਇਹ ਇੱਕ ਬਹੁਤ ਫਰਕ ਆ। ਤਾਂ ਸਿੱਖਾਂ ਦੀ ਓਵਰਆਲ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ 67% ਵੋਟ ਇਹਨਾਂ ਨੂੰ ਚਲੇ ਜਾਂਦੀ ਹੈ। ਤਾਂ ਇੱਥੇ ਆ ਕੇ ਫਰਕ ਪੈ ਜਾਂਦਾ। ਔਰ ਜੇ ਸੰਪੂਰਨ ਆਪਾਂ ਲਾਈਏ ਹਿੰਦੂ ਵੋਟ ਬੈਂਕ, ਜਿੱਥੇ ਆ ਕੇ ਇਹ ਤੈਅ ਹੁੰਦਾ ਹੈ ਕਿ ਭਾਰਤੀ ਜਨਤਾ ਪਾਰਟੀ ਹਿੰਦੂਆਂ ਦੀ ਪਾਰਟੀ ਹੈ, ਤਾਂ ਉਹ ਵੀ ਗੱਲ ਝੂਠ ਨਜ਼ਰ ਆਉਂਦੀ ਹੈ, ਕਿਉਂਕਿ ਸੰਪੂਰਨ ਹਿੰਦੂ ਵੋਟ ਜਿਹੜੀ ਆ ਉਹ 48% ਜਾਂਦੀ ਆਮ ਆਦਮੀ ਪਾਰਟੀ ਨੂੰ, 46% ਭਾਰਤੀ ਜਨਤਾ ਪਾਰਟੀ ਨੂੰ। ਇਹਦਾ ਮਤਲਬ ਹੈ ਕਿ ਜਿਹੜਾ ਹਿੰਦੂ ਪਾਰਟੀ ਹੋਣ ਦਾ ਦਾਅਵਾ ਕਰਦੀ ਹੈ, ਆਮ ਆਦਮੀ ਪਾਰਟੀ ਨੇ ਉਸ ਦਾਅਵੇ ਨੂੰ ਵਿਖੋਰਾ ਠੋਕਿਆ। ਜੀ ਜੀ ਜੀ, ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ, ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।